ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਮੇਰੇ ਤਰ੍ਹਾਂ ਸਿੰਪਲ ਜਿਹੇ ਬੰਦੇ ਹੋ ਜਾਂ ਫੈਸ਼ਨੀ ਬੰਦੇ ਹੋ। ਇਹ ਤੁਸੀਂ ਨਹੀਂ ਮੰਨਣਾ, ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਬੜਾ ਭੋਲਾ ਜਿਹਾ, ਬੜਾ ਸਾਧੂ ਜਿਹਾ ਸਮਝਦਾ ਹੈ, ਭਾਵੇਂ ਉਹ 100 ਸ਼ੈਤਾਨਾਂ ਦਾ ਇੱਕ ਸ਼ੈਤਾਨ ਹੋਵੇ। ਚਲੋ ਐਨੀਵੇ, ਗੱਲ ਇਹ ਕਿ ਜਿਸ ਬੰਦੇ ਨੂੰ ਵੇਖੋ ਉਹ ਅਜੀਬ ਜਿਹਾ ਨਜ਼ਰ ਆਉਂਦਾ ਹੈ। ਤੇ ਜੇ ਕੋਈ 50 ਸਾਲ ਦਾ ਬੰਦਾ ਇਸ ਦੁਨੀਆ, ਜਦੋਂ ਇੱਥੋਂ ਦੁਨੀਆ ਤੋਂ ਗਏ ਨੂੰ 50 ਸਾਲ ਹੋ ਗਏ ਹੋਣ, ਜੇ ਉਹ ਇਸ ਦੁਨੀਆ 'ਤੇ ਆ ਜਾਏ ਤੇ ਉਹ ਮੇਰੇ ਖਿਆਲ ਹੈ ਕਿ ਵੇਖ ਕੇ ਇੰਨਾ ਪਰੇਸ਼ਾਨ ਹੋਵੇ ਕਿ ਸਵਾਏ ਵਾਪਸੀ ਦਾ ਟਿਕਟ ਕਟਾਉਣ ਦੇ ਜਾਂ ਟਾਈਮ ਮਸ਼ੀਨ 'ਚ ਬਹਿ ਕੇ ਵਾਪਸ ਜਾਣ ਦੇ, ਉਹਨੂੰ ਕੋਈ ਹੋਰ ਰਸਤਾ ਨਹੀਂ ਲੱਭੇਗਾ। ਇਸ ਲਈ ਕਿ ਕਿਸੇ ਨਿਆਣੇ ਨੂੰ ਵੇਖ ਲਓ, ਇੱਧਰੋਂ ਉਸ ਤਰ੍ਹਾਂ ਫਿਰਿਆ, ਇੱਧਰੋਂ ਉਸ ਤਰ੍ਹਾਂ ਫਿਰਿਆ, ਵਿੱਚ ਲਕੀਰਾਂ ਜਿਹੀਆਂ ਬਣੀਆਂ ਜਿਵੇਂ ਪਤਲੀ ਲਹਿਰਾਂ ਜਿਹੀਆਂ, ਅਤੇ ਅਜੀਬੋ ਗਰੀਬ ਕਿਸਮ ਦੀ ਉਹਦੀ ਸ਼ਕਲ ਬਣੀ ਹੁੰਦੀ ਹੈ। ਅਤੇ ਉਹ ਜਵਾਕ ਇਹੀ ਸਮਝਦਾ ਜਿਵੇਂ ਉਸ ਤੋਂ ਵੱਡਾ ਹਿਰਤਿਕ ਰੋਸ਼ਨ ਕੋਈ ਨਹੀਂ, ਉਸ ਤੋਂ ਵੱਡਾ ਸਲਮਾਨ ਖਾਨ ਕੋਈ ਨਹੀਂ, ਉਸ ਤੋਂ ਵੱਡਾ ਸ਼ਾਹਰੁਖ ਖਾਨ ਕੋਈ ਨਹੀਂ, ਉਸ ਤੋਂ ਵੱਡਾ ਸ਼ਾਨ ਕੋਈ ਨਹੀਂ, ਮਾਮਰ ਰਾਣਾ ਕੋਈ ਨਹੀਂ, ਉਸ ਤੋਂ ਵੱਡਾ ਪਤਾ ਨਹੀਂ ਕੀ ਕੁਛ ਕੋਈ ਨਹੀਂ। ਹੋਰ ਚਲੇ ਜਾਓ, ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਜਾਓ, ਵੇਖ ਲਓ ਕਿ ਤੁਹਾਨੂੰ ਐਸੇ ਅਜੀਬੋ ਗਰੀਬ ਫੈਸ਼ਨ ਨਜ਼ਰ ਆਉਣਗੇ ਕਿ ਬੰਦਾ ਸੋਚਦਾ ਯਾਰ ਇਹ ਸਰਕਸ 'ਚ ਕੰਮ ਕਰ ਰਹੇ ਨੇ ਜਾਂ ਜ਼ਿੰਦਗੀ ਦੀ ਕੋਈ ਰਿਐਲਿਟੀ ਜਿਹੜੀ ਹੈ ਉਹਦੇ 'ਚੋਂ ਗੁਜ਼ਰ ਰਹੇ ਨੇ। ਬੰਦਾ ਪਰੇਸ਼ਾਨ ਹੋ ਜਾਂਦਾ, ਯਾਰ ਇਹਨਾਂ ਨੂੰ ਹੋਇਆ ਕੀ ਹੈ। ਅਤੇ ਹਰ ਬੰਦਾ ਇੰਝ ਸਮਝਦਾ ਹੈ ਕਿ ਜਿਵੇਂ ਜੋ ਫੈਸ਼ਨ ਉਹਨੇ ਕੀਤਾ ਹੈ ਉਸ ਤੋਂ ਜ਼ਿਆਦਾ ਲੇਟੈਸਟ ਤਰੀਨ ਫੈਸ਼ਨ ਹੀ ਕੋਈ ਨਹੀਂ। ਅਤੇ ਇਹ ਜਦੋਂ ਦਾ ਦਾੜ੍ਹੀਆਂ ਰੱਖਣ ਦਾ ਮੁੰਡਿਆਂ ਨੇ ਰਿਵਾਜ਼ ਪਾ ਲਿਆ ਹੈ ਕਿ ਉਹਦਾ ਅਖਲਾਕ ਨਾਲ ਦਾੜ੍ਹੀਆਂ ਦਾ ਕੋਈ ਤਾਲੁਕ ਨਹੀਂ। ਇਸ ਲਈ ਕਿ ਦਾੜ੍ਹੀਆਂ ਜਿਹੜੀਆਂ ਨੇ ਉਹ ਉਹਨਾਂ ਨੇ ਬਤੌਰ ਫੈਸ਼ਨ ਰੱਖੀਆਂ ਨੇ, ਅਤੇ ਦਾੜ੍ਹੀਆਂ ਵਿੱਚ ਵੀ ਕੋਈ ਐਂ ਕਰਕੇ ਛੱਲਾ ਜਿਹਾ ਬਣਿਆ, ਕੋਈ ਐਂ ਕਰਕੇ ਛੱਲਾ ਜਿਹਾ ਬਣਿਆ, ਕੋਈ ਸਮਝ ਨਹੀਂ ਆਉਂਦੀ ਹੈ ਕਿ ਦਾੜ੍ਹੀ ਹੈ ਜਾਂ ਕੋਈ ਐਬਸਟਰੈਕਟ ਆਰਟ ਦੀ ਜਿਹੜੀ ਹੈ ਕੋਈ ਪੇਂਟਿੰਗ ਹੈ। ਹੁਣ ਜਿਸ ਕੋਲੋਂ ਪੁੱਛੋਗੇ ਉਹ ਆਖੇਗਾ ਕਿ ਜਨਾਬ ਇਹ ਲੇਟੈਸਟ ਤਰੀਨ ਫੈਸ਼ਨ ਮੈਂ ਅਪਣਾਇਆ। ਹਾਲਾਂਕਿ ਸਿਆਣੇ ਕਹਿੰਦੇ ਨੇ ਕਿ ਹਰ ਬੇਵਕੂਫੀ ਇੱਕ ਨਵਾਂ ਫੈਸ਼ਨ ਹੈ, ਅਤੇ ਦੁਨੀਆ ਵਿੱਚ ਫੈਸ਼ਨ ਜਿਹੜੇ ਨੇ ਉਹ ਸਰਕਲ ਬਣਾਉਂਦੇ ਨੇ, ਘੁੰਮ ਕੇ ਉਹੀ ਕੁਛ ਆ ਜਾਂਦਾ, ਬਸ ਥੋੜ੍ਹੀ ਜਿਹੀ ਅਲਟਰੇਸ਼ਨ ਦੀ ਲੋੜ ਪੈਂਦੀ ਹੈ। ਇੱਕ ਜ਼ਮਾਨਾ ਸੀ ਕਿ ਇੱਥੋਂ ਤੱਕ ਵਾਲ ਰੱਖਣ ਦਾ ਫੈਸ਼ਨ ਸੀ, ਅਤੇ ਹੁਣ ਕਿਸੇ ਮੁੰਡੇ ਨੂੰ ਇੱਥੋਂ ਤੱਕ ਵਾਲ ਉਹਦੇ ਰੱਖੇ ਵੇਖੋ ਅਤੇ ਉਹਦੇ ਕੋਲੋਂ ਪੁੱਛੋ ਯਾਰ ਐਨੇ ਬੋਦੇ ਕਿਉਂ ਵਧਾਏ ਨੇ, ਇਹ ਤਾਂ ਜੂਆਂ ਨਹੀਂ ਪੈਂਦੀਆਂ, ਅਤੇ ਅੱਗੋਂ ਜਵਾਬ ਮਿਲੇਗਾ ਪਾਗਲਾ ਤੈਨੂੰ ਕੀ ਪਤਾ, ਇਹ ਲੇਟੈਸਟ ਤਰੀਨ ਫੈਸ਼ਨ ਹੈ। ਚਲੋ ਭਾਈ, ਮਰਜ਼ੀ ਹੈ ਤੁਹਾਡੀ। ਹਾਲਾਂਕਿ 1970 ਵਿੱਚ ਵੀ ਇੱਥੋਂ ਤਾਈਂ ਵਾਲ ਰੱਖਣ ਦਾ ਰਿਵਾਜ਼ ਸੀ, ਅਤੇ ਅੱਜ ਦਾ ਜਵਾਕ ਸਮਝਦਾ ਹੈ ਕਿ ਸੁਲੇਮਾਨ ਖਾਨ ਦੀ ਫਿਲਮ ਸਿਰਫ ਤੁਮ ਵੇਖ ਕੇ ਜਿਹੜਾ ਹੈ ਮੈਂ ਵਾਲ ਵਧਾਏ ਨੇ। ਫਿਰ ਇੱਕ ਜ਼ਮਾਨਾ ਆ ਗਿਆ, ਇੰਝ ਲੱਗਦਾ ਸੀ ਕਿ ਜਿਸ ਕਿਸਮ ਦੀਆਂ ਉਹ ਤੰਗ ਪਤਲੂਨਾਂ ਨੇ ਕਿ ਇੱਕ ਬੰਦਾ ਪੈ ਜਾਂਦਾ ਸੀ ਅਤੇ 6 ਬੰਦੇ ਐਂ ਖਿੱਚ ਕੇ ਜਿਹੜਾ ਉਹਨੂੰ ਪਤਲੂਨ ਚੜ੍ਹਾਉਂਦੇ ਸਨ। ਉਹ ਵੀ ਅਜੀਬ ਜ਼ਮਾਨਾ ਸੀ। ਫਿਰ ਇੱਕ ਫੈਸ਼ਨ ਆਇਆ ਸਾਡੇ ਵੇਖਦਿਆਂ ਕਿ ਉਹ ਜ਼ਮਾਨੇ ਵਿੱਚ ਅੱਧੀਆਂ ਬਾਹਾਂ ਦੀਆਂ ਕਮੀਜ਼ਾਂ ਹੁੰਦੀਆਂ ਸਨ ਅਤੇ ਫਾਟਾਂ ਵਾਲਾ ਪਜਾਮਾ ਹੁੰਦਾ ਸੀ, ਅਤੇ ਹੁਣ ਜਿਹੜਾ ਉਹ ਪਜਾਮਾ ਵਿੱਚੋਂ ਗਾਇਬ ਹੋ ਗਿਆ ਅਤੇ ਭੱਟੂ ਬਾਦਸ਼ਾਹ ਦੇ ਜ਼ਮਾਨੇ ਵਿੱਚ ਸੁਥਰਾ ਸ਼ੁਰੂ ਹੋ ਗਈਆਂ। ਅਤੇ ਉਸ ਵੇਲੇ 70 ਤੋਂ ਪਹਿਲੇ ਦੀ ਗੱਲ ਹੈ ਕਿ ਜਿਹੜੇ ਬੰਦੇ ਇੱਕੋ ਰੰਗ ਦੀ ਕੋਈ ਕੱਪੜੇ ਪਾਉਂਦੇ ਸਨ ਅਤੇ ਲੋਕ ਉਹਨੂੰ ਕਹਿੰਦੇ ਸਨ ਯਾਰ ਕੀ ਤੂੰ ਬੁੱਢੀਆਂ ਵਾਲਾ ਕੰਮ ਪਾਇਆ, ਕਿਉਂਕਿ ਉਦੋਂ ਰਿਵਾਜ਼ ਸੀ ਕਿ ਤੁਹਾਡੀ ਕਮੀਜ਼ ਦਾ ਰੰਗ ਹੋਰ ਹੋਵੇ, ਤੁਹਾਡੇ ਜਿਹੜਾ ਪਜਾਮੇ ਦਾ ਰੰਗ ਹੋਰ ਹੋਵੇ। ਅਤੇ ਹੁਣ ਉਹ ਜ਼ਮਾਨਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਪਿੱਟੀ ਜਾਓਗੇ, ਜਨਾਬ ਕੰਟਰਾਸਟ ਪਾਇਆ ਅਤੇ ਇਹ ਪਾਇਆ ਅਤੇ ਉਹ ਪਾਇਆ ਅਤੇ ਫਲਾਂ ਪਾਇਆ, ਸੁਥਣ ਤੁਹਾਡੀ ਹੋਰ ਰੰਗ ਦੀ ਹੈ, ਕਮੀਜ਼ ਤੁਹਾਡੀ ਹੋਰ ਰੰਗ ਦੀ ਹੈ, ਅਤੇ ਉਹ ਲੋਕਾਂ ਨੇ ਤੁਹਾਡਾ ਮਜ਼ਾਕ ਉਡਾਉਣਾ। ਇੱਕੋ ਜ਼ਮਾਨਾ ਸੀ ਕਿ ਜਿਸ ਸਟਾਈਲ ਦੀਆਂ ਪਤਲੂਨਾਂ ਸਨ, ਅੱਜ ਕੱਲ੍ਹ ਦਾ ਜਨਾ ਉਸ ਸਟਾਈਲ ਦੀ ਪਤਲੂਨ ਪਾ ਕੇ ਬੜੇ ਫਖਰ ਨਾਲ ਕਹਿੰਦਾ ਹੈ ਕਿ ਲੇਟੈਸਟ ਫੈਸ਼ਨ ਹੈ। ਤੁਹਾਨੂੰ ਕੀ ਪਤਾ। ਅਤੇ ਜੇ ਤੁਸੀਂ ਅਸ਼ੋਕ ਕੁਮਾਰ ਦੇ ਜ਼ਮਾਨੇ ਦੀਆਂ ਫਿਲਮਾਂ ਚੁੱਕ ਲਓ,
ਸੈਕੰਡ ਵਰਲਡ ਵਾਰ ਦੇ ਜ਼ਮਾਨੇ ਦੀਆਂ ਫਿਲਮਾਂ ਚੁੱਕ ਲਓ ਤੇ ਤੁਹਾਨੂੰ ਸੇਮ ਉਹ ਪਤਲੂਨ ਨਜ਼ਰ ਆਏਗੀ ਜਿਹੜੀ ਰੈਗਨ ਨੇ ਆਪਣੀ ਫਿਲਮ 'ਚ ਪਾਈ ਹੈ। ਤੇ ਅੱਜ ਕੱਲ੍ਹ ਦਾ ਜਵਾਨ ਸਮਝਦਾ ਹੈ ਕਿ ਜਿਵੇਂ ਇਹ ਇਕਲੌਤਾ ਫੈਸ਼ਨ ਸਿਰਫ ਉਸੇ ਦੀ ਇਜਾਦ ਹੈ, ਉਹੀ ਉਸ ਨੂੰ ਅਪਣਾ ਰਿਹਾ। ਇਹ ਲਿਬਾਸ ਤਨ ਢੱਕਣ ਵਾਸਤੇ ਹੈ, ਲੇਕਿਨ ਉਸ ਨੂੰ ਜਦੋਂ ਤੁਸੀਂ ਡੈਕੋਰੇਸ਼ਨ ਦਾ ਵਸੀਲਾ ਬਣਾਓਗੇ ਤੇ ਫਿਰ ਸ਼ਕਲਾਂ ਉਹੋ ਜਿਹੀਆਂ ਬਣ ਜਾਣਗੀਆਂ ਜਿਹੋ ਜਿਹੀਆਂ ਸੜਕ 'ਤੇ ਖੜੋ ਕੇ ਵੇਖ ਲਓ ਸਮਝ ਨਹੀਂ ਆਉਂਦਾ ਕਿ ਮੁੰਡਾ ਹੈ ਕਿ ਕੁੜੀ ਹੈ। ਅਲਜਬਰਾ ਨਾਲ ਜਮੈਟਰੀ ਆ, ਜਿਵੇਂ ਉਸਤਾਦ ਦਾਮਨ ਸਾਹਿਬ ਫਰਮਾਉਂਦੇ ਸਨ। ਕੋਈ ਥੋੜ੍ਹਾ ਜਿਹਾ ਯਾਰ ਖਿਆਲ ਕਰੋ, ਕੋਈ ਠੀਕ ਹੈ ਬੰਦੇ ਵਾਲੇ ਕੱਪੜੇ ਪਾਓ। ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਜਿਹੜਾ ਅਸਲੋਂ ਹੀ ਟੂ ਮੂ ਟੂ ਹੋ ਜਾਓ। ਹੁਣ ਸਾਡੇ ਫੈਸ਼ਨ 'ਤੇ ਅਸਰ ਅੰਦਾਜ਼ ਕੌਣ ਹੋ ਰਿਹਾ? ਸਾਡੇ ਫੈਸ਼ਨ 'ਤੇ ਸਾਡੀ ਗੁਰਬਤ ਅਸਰ ਅੰਦਾਜ਼ ਹੋ ਰਹੀ ਹੈ, ਸਾਡੇ ਮਾਸ਼ੀ ਹਾਲਾਤ ਅਸਰ ਅੰਦਾਜ਼ ਹੋ ਰਹੇ ਨੇ। ਜਾਓ ਖਜ਼ਰਾ ਥੋੜ੍ਹਾ ਜਿਹਾ ਟਾਈਮ ਮਸ਼ੀਨ 'ਚ ਬਹਿ ਕੇ, ਜਾਂ ਤੁਸੀਂ 1960 ਦੇ ਜ਼ਮਾਨੇ ਦੇ ਅਖਬਾਰ ਚੁੱਕ ਲਓ ਜਾਂ 1960 ਦੇ ਜ਼ਮਾਨੇ ਦੀਆਂ ਤਸਵੀਰਾਂ ਚੁੱਕ ਲਓ, ਤੁਹਾਨੂੰ ਕਿਤੇ ਵੀ ਜੈਕਟ ਨਹੀਂ ਲੱਭੇਗੀ ਸਵਾਈ ਫਿਲਮਾਂ ਦੇ। ਇਸ ਲਈ ਕਿ ਉਦੋਂ ਜੈਕਟਾਂ ਦਾ ਰਿਵਾਜ ਹੀ ਕੋਈ ਨਹੀਂ ਸੀ। ਜਾਂ ਬਹੁ ਲੋਕ ਜਿਹੜੇ ਸਨ ਉਹ ਪਾਉਂਦੇ ਸਨ ਕੋਟ, ਜਿਹੜੇ ਬਹੁਤ ਹੀ ਮਾਡਰਨ ਕਿਸਮ ਦੇ ਮਾਊਡ ਕਿਸਮ ਦੇ ਲੋਕ ਹੁੰਦੇ ਸਨ, ਜਾਂ ਜਿਹੜੇ ਹਾਈ ਜੈਂਟਰੀ ਦੇ ਲੋਕ ਸਨ ਉਹ ਗਰਮੀਆਂ ਵਿੱਚ ਵੀ ਓਵਰਕੋਟ ਪਾ ਕੇ ਮਫਲਰ ਵਲੇਟ ਕੇ ਹੈਟ ਵਿੰਗਾ ਜਿਹਾ ਕਰਕੇ ਕਾਲਰ ਖੜੇ ਕਰਕੇ ਇੰਝ ਲੱਗਦਾ ਸੀ ਕਿ ਜਿਵੇਂ ਪਤਾ ਨਹੀਂ ਕਿ ਫੈਲਕੂਸ ਬਣੇ ਫਿਰਦੇ ਨੇ। ਕੋਈ ਲੱਗਦਾ ਸੀ ਜਿਵੇਂ ਉਹ ਹੁਣੇ ਜਿਹੜਾ ਸ਼ਰਲਾਕ ਹੋਮਜ਼ ਦਾ ਹੁਲੀਆ ਵਟਾ ਕੇ ਨਿਕਲੇ ਨੇ। ਸਾਡੇ ਲਿਬਾਸ 'ਤੇ ਅਸਰ ਅੰਦਾਜ਼ ਸਾਡੀ ਗੁਰਬਤ ਹੋਈ ਹੈ, ਸਾਡੇ ਹਾਲਾਤ ਹੋਏ ਨੇ ਜਿਨ੍ਹਾਂ ਨੇ ਸਾਨੂੰ ਮਜਬੂਰ ਕਰਤਾ ਉਹ ਕੁਛ ਪਾਉਣ 'ਤੇ ਜੋ ਅਸੀਂ ਨਹੀਂ ਪਾਉਣਾ ਚਾਹੁੰਦੇ ਸੀ, ਪਰ ਹੁਣ ਅਸੀਂ ਉਹ ਕੁਛ ਪਾਉਂਦੇ ਹਾਂ ਜਿਹੜੇ ਉਤਰੇ ਚਾਹੁੰਦੇ ਨੇ ਕਿ ਤੁਸੀਂ ਇਹ ਕੁਛ ਪਾਓ। ਅਤੇ ਇੱਕ ਜ਼ਮਾਨਾ ਸੀ, ਰਿਵਾਜ ਸੀ ਲੋਈ ਲੈਣ ਦਾ, ਕਿ ਮੇਰੇ ਬਾਦਸ਼ਾਹ ਸਰਦੀਆਂ ਚਾਹੀ ਲੋਈ ਵਲੇਟੋ, ਇਹ ਗਰਮਾ ਗਰਮ ਭਾਫਾਂ ਜਿਹੜੀਆਂ ਬਾਹਰ ਭਾਵੇਂ ਕੱਕਰ ਪਿਆ ਹੋਵੇ ਪਤਾ ਹੀ ਨਹੀਂ ਲੱਗਦਾ ਸੀ ਕਿ ਗਰਮੀ ਹੈ ਕਿ ਸਰਦੀ ਹੈ, ਜਾਂ ਮੌਸਮ ਐਸਾ ਹੈ ਕਿ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਸੀ ਕੋਈ ਠੰਡ ਲੱਗ ਰਹੀ ਹੈ। ਉਹ ਜ਼ਮਾਨਾ ਮੁੱਕ ਗਿਆ, ਭੇਡਾਂ ਮੁੱਕ ਗਈਆਂ, ਚਰਖੇ ਮੁੱਕ ਗਏ, ਉਹ ਦਸਤੀ ਜਿਹੜਾ ਹੁਨਰ ਸੀ ਲੋਈ ਬਣਾਉਣ ਦਾ ਉਹ ਮੁੱਕ ਗਿਆ। ਇਸ ਲਈ ਕਿ ਅਸੀਂ ਹੁਣ ਨਾ ਤਾਂ ਭੇਡ ਰੱਖਣਾ ਅਫੋਰਡ ਕਰ ਸਕਦੇ ਹਾਂ ਅਤੇ ਨਾ ਉਹ ਭੇਡ ਦੀ ਜਿਹੜੀ ਲੋਈ ਬਣਦੀ ਆ ਉਹਦੇ ਗਰਮ ਹੋਣ ਦੀ, ਨਾ ਅਸੀਂ ਉਹ ਪਸੰਦ ਕਰਨੇ ਆ ਕਿ ਉਹ ਆਊਟ ਆਫ ਫੈਸ਼ਨ ਹੋ ਚੁੱਕੀ ਹੈ। ਅਤੇ ਸਾਡਾ ਫੈਸ਼ਨ ਕੌਣ ਬਦਲਦਾ? ਸਾਡੀ ਗੁਰਬਤ ਬਦਲਦੀ ਹੈ। ਸਾਡਾ ਫੈਸ਼ਨ ਜਿਹੜਾ ਹੈ ਉਹ ਇੱਕੋ ਥਾਂ ਤੋਂ ਨਿਕਲਦਾ ਅਤੇ ਫਿਰ ਪੂਰੇ ਦੇਸ਼ ਵਿੱਚ ਖਿਲਰ ਜਾਂਦਾ, ਅਤੇ ਉਹ ਥਾਂ ਜਿਹੜੀ ਹੈ ਉਸ ਨੂੰ ਫਿਲਹਾਲ ਬਲਕਿ ਕਾਫੀ ਅਰਸੇ ਤੋਂ ਹੀ ਜਦੋਂ ਦਾ ਅਸੀਂ ਹੋਸ਼ ਸੰਭਾਲਿਆ ਉਹਦਾ ਨਾਂ ਲੰਡਾ ਬਾਜ਼ਾਰ ਹੀ ਸੁਣਿਆ। ਇਸ ਲਈ ਕਿ ਹੁਣ ਜੇ ਕਿਸੇ ਟੇਲਰਿੰਗ ਦੁਕਾਨ 'ਤੇ ਜਾਓ ਉਹ ਬੈਠਾ ਮੱਖੀਆਂ ਮਾਰ ਰਿਹਾ ਹੁੰਦਾ, ਉਹਨੂੰ ਜੇ ਆਖੋ ਨਾ ਜੀ ਭਾਜੀ ਮੈਂ ਪਤਲੂਨ ਸਵਾਣੀ ਹੈ, ਉਹ ਸਿਰ ਖੁਰ ਕੇ ਸੋਚਦਾ ਕਿ ਯਾਰ ਸ਼ਹਿਰ ਦੇ ਵਿੱਚ ਇੱਕੋ ਕਾਰੀਗਰ ਰਹਿ ਗਿਆ, ਅਸੀਂ ਕਰਕੇ ਜਾਓ। ਅਤੇ ਉਹ ਨੁੱਕਰ ਨਹੀਂ ਜਿਹੜੀ ਫਲਾਮ ਮਾਰਕੀਟ ਦੀ, ਉਹਦੇ ਥੱਲੇ ਸ਼ਾਇਦ ਇੱਕ ਬਾਬਾ ਬੈਠਾ ਹੋਵੇ ਜਿਹਨੂੰ ਪਤਲੂਨਾਂ ਸੀਣੀਆਂ ਆਉਂਦੀਆਂ ਸਨ। ਇਸ ਲਈ ਕਿ ਹੁਣ ਪਤਲੂਨਾਂ ਜਾਂ ਤਾਂ ਹਾਈ ਜੈਂਟਰੀ ਸਵਾਉਂਦੀ ਹੈ ਅਤੇ ਜਾਂ ਫਿਰ ਜਿਹੜਾ ਉਹ ਲੋਕ ਸਵਾਉਂਦੇ ਨੇ ਜਿਹੜੇ ਆਪ ਹੀ ਸੁੱਤੇ ਰਹਿੰਦੇ ਨੇ। ਅਤੇ ਅਸੀਂ ਮਜਬੂਰ ਹਾਂ ਕਿ ਨਵੇਂ ਕੱਪੜੇ ਨਹੀਂ ਖਰੀਦ ਸਕਦੇ। ਮਾੜਾ ਬੰਦਾ ਨਹੀਂ ਖਰੀਦ ਸਕਦਾ, ਉਹਨੇ ਲੰਡੇ ਵਾਲੀ ਰੇਹੜੀ ਤੋਂ ਕੱਪੜੇ ਖਰੀਦਣੇ ਨੇ, ਉਸਨੇ ਲੰਡਾ ਬਾਜ਼ਾਰ 'ਚੋਂ ਕੱਪੜੇ ਖਰੀਦਣੇ ਨੇ। ਅਤੇ ਘਰ ਭਾਵੇਂ ਕਿਸੇ ਜ਼ਮਾਨੇ 'ਚ ਲੋਈ ਪਾਉਂਦੇ ਹੋਣ ਬਜ਼ੁਰਗ, ਉਹ ਮਜਬੂਰ ਹੈ ਉੱਥੋਂ ਜੈਕਟ ਲੈ ਕੇ ਪਾਉਣ 'ਤੇ, ਉਹ ਮਜਬੂਰ ਹੈ ਯੂਰਪ ਦੇ ਉਸ ਫੈਸ਼ਨ ਦੀ ਨਕਾਲੀ ਕਰਨ 'ਤੇ ਜੋ ਕਿ ਉਸ ਰੇਹੜੀ 'ਤੇ ਮੌਜੂਦ ਹੈ, ਉਸ ਲੰਡਾ ਬਾਜ਼ਾਰ ਦੇ ਵਿੱਚ ਮੌਜੂਦ ਹੈ। ਅਤੇ ਕਿਉਂ ਮੌਜੂਦ ਹੈ? ਕਦੇ ਗੌਰ ਕੀਤਾ? ਇਸ ਲਈ ਕਿ ਜਿਹੜਾ ਇਹ ਕੱਪੜੇ ਸਾਡੇ ਕੋਲ ਇੱਥੇ ਆਉਂਦੇ ਨੇ ਉਹ ਇਹ ਨਹੀਂ ਕਿ ਕੱਲ੍ਹ ਉਹਦਾ ਫੈਸ਼ਨ ਨਿਕਲਿਆ ਅਤੇ ਉਹਨਾਂ ਠੱਕਾ ਠੱਕ ਕਰਕੇ ਭੇਜਤੇ। ਉੱਥੇ ਜਿਹੜਾ ਫੈਸ਼ਨ ਮੁੱਕ ਜਾਂਦਾ, ਜਿਹੜੇ ਕੱਪੜੇ ਉਸ ਫੈਸ਼ਨ ਦੇ ਹੁੰਦੇ ਨੇ ਉਹ ਸਮਝੋ ਬੰਡਲ ਹੋ ਜਾਂਦੇ ਨੇ, ਰੱਦੀ ਹੋ ਜਾਂਦੇ ਨੇ, ਬੇਕਾਰ ਹੋ ਜਾਂਦੇ ਨੇ, ਅਤੇ ਉਹ ਦੇ ਦਿੰਦੇ ਨੇ ਚੈਰਿਟੀ ਨੂੰ। ਜਿਵੇਂ ਤੁਸੀਂ ਜੇ ਅਮਰੀਕਾ ਜਾਓ ਜਾਂ ਯੂਰਪ ਦੇ ਕਿਸੇ ਮੁਲਕ 'ਚ ਜਾਓ, ਉੱਥੇ ਇੱਕ ਹੁੰਦੀ ਹੈ ਸਾਲਵੇਸ਼ਨ ਆਰਮੀ, ਜਿਹੜੇ ਕਿ ਪੁਰਾਣੇ ਕੱਪੜੇ ਜਿਹੜੇ ਨੇ ਉਹ ਧੋ ਸਵਾਰ ਕੇ ਰਫੂ ਸ਼ਫੂ ਕਰਕੇ ਆ ਇਸਤਰੀ ਸ਼ਿਸਤਰੀ ਮਾਰ ਕੇ ਜਿਹੜਾ ਉਹ ਲਟਕਾ ਕੇ ਗਰੀਬਾਂ ਨੂੰ ਵੇਚਦੇ ਨੇ। ਸਾਡੇ ਤਰ੍ਹਾਂ ਨਹੀਂ, ਜੇ ਕਾਲਰ ਪੱਟ ਹੈ ਤੁਸੀਂ ਅੱਜ ਵੇਖ ਲਿਆ
ਤੇ 5 ਸਾਲ ਬਾਅਦ ਵੀ ਉਹਦੀ ਕਮੀਜ਼ ਤੇ ਨਜ਼ਰ ਪਾਓਗੇ ਤੇ ਉਹ ਕਮੀਜ਼ ਪਾਟੇ ਕਲਰ ਵਾਲੀ ਉਹਦੇ ਤੇੜ ਪਾਈ ਹੋਏਗੀ। ਉਹ ਲੋਕ ਕੁਝ ਹੋਰ ਕਿਸਮ ਦੇ ਨੇ, ਇਸ ਲਈ ਕਿ ਉਹਨਾਂ ਦੇ ਜਿਹੜੇ ਮਾਸ਼ੀ ਵਸਾਇਲ ਨੇ ਉਹ ਇੰਨੇ ਕੁ ਮਾਸ਼ੀ ਵਸਾਇਲ ਨੇ ਕਿ ਉੱਥੇ ਜੇ ਕੋਈ ਡਿਸ਼ ਵਾਸ਼ਰ ਹੈ ਉਹਦੇ ਕੋਲ ਵੀ ਉਹ ਗੱਡੀ ਹੈ ਜਿਹੜੀ ਸਾਡੇ ਇੱਥੇ ਹਾਈ ਜੈਂਟਰੀ ਨੇ ਵੀ ਉਹੋ ਜਿਹੀ ਗੱਡੀ ਨਹੀਂ ਵੇਖੀ ਹੋਣੀ। ਐਡੀ ਮਹਿੰਗੀ ਗੱਡੀ ਹੋਏਗੀ, ਭਾਵੇਂ ਉਸਨੇ ਕਿਸੇ ਆਕਸ਼ਨ ਤੋਂ ਜਾ ਕੇ ਖਰੀਦੀ ਹੋਵੇ। ਉੱਥੇ ਕੀ ਹੁੰਦਾ, ਕ੍ਰਿਸਮਸ ਆਈ, ਈਸਟਰ ਆਇਆ, ਜਾਂ ਫਿਰ ਹੈ ਕਿ ਕੋਈ ਫੈਸ਼ਨ ਬਦਲਿਆ ਜਾਂ ਕਿ ਮੌਸਮ ਬਦਲਿਆ, ਹਰ ਕਮਿਊਨਿਟੀ ਦੇ ਬਾਹਰ ਇੱਕ ਡੱਬਾ ਜਿਹਾ ਪਿਆ ਹੁੰਦਾ। ਉਸ ਡੱਬੇ ਦੇ ਵਿੱਚ ਲੋਕ ਆਪਣੇ ਕੱਪੜੇ ਆ ਕੇ ਸੁੱਟ ਦਿੰਦੇ ਨੇ। ਉੱਥੋਂ ਸਾਲਵੇਸ਼ਨ ਆਰਮੀ ਵਾਲੇ ਲੈ ਜਾਂਦੇ ਨੇ ਕਿ ਜਿਹੜੇ ਕੱਪੜੇ ਚੰਗੇ ਹੁੰਦੇ ਨੇ, ਕੰਮ ਦੇ ਹੁੰਦੇ ਨੇ, ਚੱਜ ਦੇ ਹੁੰਦੇ ਨੇ, ਬਲਕਿ ਸਾਰੇ ਹੀ ਚੱਜ ਦੇ ਹੁੰਦੇ ਨੇ। ਉਹਨਾਂ ਨੇ ਤੇ ਸਾਲ ਵਿੱਚ ਪਤਾ ਨਹੀਂ ਕਿੰਨੀ ਵਾਰੀ ਕੱਪੜੇ ਪੁਰਾਣੇ ਸੁੱਟ ਕੇ ਤੇ ਨਵੇਂ ਲੈਣੇ ਹੁੰਦੇ ਨੇ। ਇਹ ਸਾਡੇ ਮੁਕੱਦਰ ਨੇ, ਸਾਡੀ ਔਕਾਤ ਹੈ ਕਿ ਅਸੀਂ ਜਾਂ ਤੇ ਹਰ ਈਦ ਦੇ ਈਦ ਜੋੜਾ ਸਵਾਣਾ ਹੁੰਦਾ ਤੇ ਜਾਂ ਫਿਰ ਸਾਡੇ ਰੰਗੇ ਨੌਜਵਾਨ ਸੋਚਦੇ ਨੇ ਯਾਰ ਛੱਡ ਪਰਾਂ, 3 ਸਾਲ ਪਹਿਲੇ ਜਿਹੜੀ ਈਦ ਸੀ ਉਦੋਂ ਦਾ ਇਹ ਸੂਟ ਸਵਾਏ ਅਗਲੇ 3 ਸਾਲ ਮਜ਼ੀਦ ਚੱਲ ਸਕਦਾ। ਸਾਬਤ ਕਦਮੀ ਹੈ ਸਾਡੀ। ਤੇ ਸਾਡਾ ਫੈਸ਼ਨ ਉਹਨਾਂ ਦਾ ਮਰਹੂਨੇ ਮਿੰਨਤ ਹੈ। ਉਹ ਲੋਕ ਚੈਰਿਟੀ ਵਿੱਚ ਜਿਹੜੇ ਕੱਪੜੇ ਹੁੰਦੇ ਨੇ, ਬਾਸ ਤਨਜ਼ੀਮਾਂ ਤੇ ਐਸੀਆਂ ਨੇ ਜਿਹੜੀਆਂ ਕਿ ਥਰਡ ਵਰਲਡ ਨੂੰ ਮੁਫਤ ਕੱਪੜੇ ਦਿੰਦੀਆਂ ਨੇ ਕਿ ਉੱਥੋਂ ਦੇ ਜਿਹੜੀ ਗਰੀਬ ਲੋਕ ਨੇ ਉਹ ਆਪਣੇ ਆਪ ਨੂੰ ਸਰਦੀ ਤੋਂ ਮਹਿਫੂਜ਼ ਰੱਖ ਸਕਣ। ਤੇ ਅੱਗੋਂ ਬੈਠੇ ਹੁੰਦੇ ਨੇ ਸਾਨੂੰ ਕੀ, ਉਹ ਮੁਫਤ ਦੇ ਆਏ ਕੱਪੜੇ ਮੁਫਤ ਨਹੀਂ ਵੰਡਦੇ, ਉਹ ਗੰਢਾਂ ਖੋਲ੍ਹਦੇ ਨੇ ਛਾਂਟ ਕੇ, ਜਿਹੜੇ ਕਿ ਸੁਚਲ ਪੀਸ ਹੁੰਦੇ ਨੇ ਉਹ ਉਹਨਾਂ ਦੁਕਾਨਾਂ 'ਤੇ ਵੇਚ ਦਿੰਦੇ ਨੇ ਜਿੱਥੇ ਸਿਰਫ ਹਾਈ ਜੈਂਟਰੀ ਦੇ ਲੋਕ ਜਾਂਦੇ ਨੇ। ਤੁਸੀਂ ਕਦੀ ਗੌਰ ਫਰਮਾਓ ਐਨਕ ਲਾ ਕੇ ਜਾਂ ਬਗੈਰ ਐਨਕ ਤੋਂ ਕਿ ਜਿਹੜੀ ਜੈਕਟ ਤੁਸੀਂ 50 ਰੁਪਏ ਦੀ ਰੇਹੜੀ ਤੋਂ ਲਈ ਹੈ ਜਾਂ ਜਿਹੜੀ ਜੈਕਟ ਤੁਸੀਂ 100 ਰੁਪਏ ਦੀ ਰੇਹੜੀ ਤੋਂ ਲਈ ਹੈ, ਕਿ ਉਹਦਾ D2 ਚਰਬਾ ਉਹੋ ਜਿਹੀ ਜੈਕਟ ਉਹਦੇ ਨਾਲ ਦੀ ਕਿਸੇ ਵੱਡੇ ਸਟੋਰ 'ਤੇ ਜਾਓ ਤੇ ਉਹਦੀ ਕੀਮਤ ਲਿਖੋ 5000 4000 3000। ਚੀਜ਼ ਉਹੀ ਹੈ, ਗੰਢ 'ਚੋਂ ਨਿਕਲੀ ਹੈ। ਉਹਨੇ ਜ਼ਰਾ ਛਾਪਰ ਛੁਪਰ ਪਾ ਕੇ ਤੇ ਧੋ ਸਵਾਰ ਕੇ ਉੱਤੇ 5 ਸਟਿੱਕਰ ਚੇਪ ਕੇ ਜਿਹੜਾ ਉਸ ਨੂੰ ਬ੍ਰਾਂਡ ਨਿਊ ਬਣਾ ਕੇ ਉਹ ਵੇਚ ਦਿੰਦਾ ਹਾਈ ਜੈਂਟਰੀ ਨੂੰ। ਹੁਣ ਸਾਡੇ ਰੰਗਾ ਬੰਦਾ ਉਹਨੇ ਭਾਵੇਂ ਜੈਨੂਅਨ ਕਿਸਮ ਦਾ ਕੱਪੜਾ ਜਿਹੜਾ ਹੈ ਅਮਰੀਕਾ ਤੋਂ ਲਿਆ ਕੇ ਪਾਇਆ, ਯੂਰਪ ਤੋਂ ਲਿਆ ਕੇ ਪਾਇਆ, ਉਹਨੂੰ ਕਹਿਣਗੇ ਯਾਰ ਕੀ ਲੰਡਾ ਟਮਕਾਈ ਫਿਰਨਾ। ਤੇ ਹਾਈ ਜੈਂਟਰੀ ਦਾ ਬੰਦਾ ਜੇ ਉਸੇ ਰੇਹੜੀ ਤੋਂ ਲੰਡੇ ਤੇ ਜਿੱਥੇ ਕੱਪੜੇ ਵਿਕਦੇ ਨੇ ਉਹ ਪਾ ਕੇ ਟੁਰੇਗਾ ਤੇ ਹਰ ਬੰਦੇ ਨੇ ਜਿਹੜਾ ਇਹੀ ਕਹਿਣਾ ਯਾਰ ਕਮਾਲ ਹੈ, ਜਿਹੜਾ ਲਾਸਟ ਵਿਜ਼ਿਟ ਕਰਕੇ ਆਇਆ ਨਾ ਸਵਿਟਜ਼ਰਲੈਂਡ ਦਾ, ਇੰਗਲੈਂਡ ਦਾ, ਅਮਰੀਕਾ ਦਾ, ਡੈਨਮਾਰਕ ਦਾ, ਕੈਨੇਡਾ ਦਾ, ਇਹ ਉਹਨੇ ਉੱਥੋਂ ਲਿਆਂਦਾ ਯਾਰ, ਖੁਸ਼ ਨਸੀਬ ਬੰਦਾ ਯਾਰ, ਵੇਖੋ ਲੇਟੈਸਟ ਤਰੀਨ ਫੈਸ਼ਨ ਅਪਣਾ ਰਹੇ। ਤੇ ਸਾਡਾ ਫੈਸ਼ਨ ਉਹਨਾਂ ਰੇਹੜੀਆਂ ਦਾ ਮਰਹੂਨੇ ਮਿੰਨਤ ਹੈ, ਉਸ ਲੰਡੇ ਬਾਜ਼ਾਰ ਦਾ ਮਰਹੂਨੇ ਮਿੰਨਤ ਹੈ ਕਿ ਸਾਡੀ ਭੁੱਖ ਸਾਨੂੰ ਮਾਰ ਜਾਂਦੀ ਹੈ, ਮਾੜੇ ਬੰਦੇ ਦੀ ਗੁਰਬਤ ਉਹਨੂੰ ਮਾਰ ਜਾਂਦੀ ਹੈ। ਉਹ ਮਜਬੂਰ ਹੈ, ਉਹ ਲੋਈ ਨਹੀਂ ਲੈ ਸਕਦਾ, ਲੋਈ ਮਹਿੰਗੀ ਪੈਂਦੀ ਹੈ। ਉਹ ਕਿਸੇ ਖਾਨ ਸਾਹਿਬ ਤੋਂ ਗਰਮ ਚਾਦਰ ਨਹੀਂ ਲੈ ਸਕਦਾ ਕਿ ਉਹ ਵੀ 1000 ਰੁਪਏ ਤੋਂ ਉੱਤੇ ਦੀ ਹੈ। ਤੇ 1000 ਰੁਪਏ 'ਚੋਂ ਮੇਰੇ ਬਾਦਸ਼ਾਹ ਤੁਸੀਂ ਭਾਵੇਂ 10 ਜੈਕਟਾਂ ਲੈ ਲਓ, ਤੁਸੀਂ ਭਾਵੇਂ ਹੋਰ ਥੋੜ੍ਹਾ ਜਿਹਾ ਆਪਣਾ ਲੈਵਲ ਥੱਲੇ ਕਰਕੇ 20 ਜੈਕਟਾਂ ਲੈ ਲਓ। ਇਸ ਲਈ ਕਿ ਸਾਡਾ ਕਲਚਰ ਬਦਲਣ ਦੇ ਵਿੱਚ, ਸਾਡੇ ਮਲਬੂਸਾਤ ਦਾ ਡਿਜ਼ਾਈਨ ਬਦਲਣ ਦੇ ਵਿੱਚ ਸਾਡਾ ਕੋਈ ਕਮਾਲ ਨਹੀਂ। ਇਹ ਕਮਾਲ ਉਹਨਾਂ ਲੋਕਾਂ ਦਾ ਹੈ ਜਿਹੜੇ ਕਿ ਸਾਨੂੰ ਆਪਣੇ ਰੰਗ ਵਿੱਚ ਰੰਗ ਰਹੇ ਨੇ। ਆਪਣੇ ਵੱਲੋਂ ਤੋਂ ਵੀ ਵਿਚਾਰੇ ਭਲੇ ਬਾਂਸੀ ਕਰਦੇ ਨੇ ਕਿ ਚਲੋ ਥਰਡ ਵਰਲਡ ਦੇ ਥਰਡ ਕਲਾਸ ਦੇ ਲੋਕ ਨੇ, ਇਹ ਅਫੋਰਡ ਨਹੀਂ ਕਰ ਸਕਦੇ, ਲਿਹਾਜ਼ਾ ਜਿਹੜੀਆਂ ਉਹ ਜੈਕਟਾਂ ਜਿਹੜੀਆਂ ਨੇ ਲੋਕਾਂ ਨੇ ਉੱਥੇ ਸੁੱਟੀਆਂ ਨੇ ਆਪਣੀ ਕਮਿਊਨਿਟੀ ਵਾਲੇ ਬਕਸੇ ਦੇ ਵਿੱਚ ਕਿ ਇਹ ਉਹ ਪਾ ਲੈਣਗੇ। ਅੱਗੋਂ ਫਿਰ ਗੰਢਾਂ ਖੋਲ੍ਹਣ ਵਾਲੇ ਜਦੋਂ ਉਹਦਾ ਵਿਕ ਵਕਾ ਕਰਦੇ ਨੇ ਤੇ ਸਾਨੂੰ 150 ਦੇ ਕੇ 200 500 ਦੇ ਕੇ ਉਹ ਚੀਜ਼ ਖਰੀਦਣੀ ਪੈਂਦੀ ਹੈ। ਇਸ ਹਿਸਾਬ ਨਾਲ ਸਾਡਾ ਕਲਚਰ ਵੀ ਵੜ ਗਿਆ ਭਾਂਡੇ 'ਚ ਤੇ ਅਸੀਂ ਆਪ ਵੀ ਵੜ ਗਏ ਛੱਪੜ ਵਿੱਚ। ਗੱਲ ਨਿੱਕੀ ਜਿਹੀ ਯਾਰ, ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ ਯਾਰ, ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।